ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਕੱਲ ਇਲੈਕਸ਼ਨ ਹੋ ਕੇ ਹਟੀ ਆ ਤੇ ਉੱਥੇ ਦੇ ਨਵੇਂ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਹੈਗੇ ਆ। ਜੋ 24ਵੇਂ ਪ੍ਰਾਈਮ ਮਿਨਿਸਟਰ ਸੀ, ਹੁਣ ਉਹ 25ਵੇਂ ਵੀ ਹੋਣਗੇ, ਮਾਰਕ ਕਾਰਨੀ। ਸੋ ਉਹਨਾਂ ਦੀ ਪਾਰਟੀ ਨੂੰ ਹੁਣ ਤੱਕ 373 ਦੇ ਵਿੱਚੋਂ 168 ਸੀਟਾਂ ਤੇ ਅੱਗੇ ਆ ਜਾਂ ਮਿਲ ਚੁੱਕੀਆਂ ਹੈਗੀਆਂ। ਸੋ ਮੈਜੋਰਟੀ ਲਈ 172 ਚਾਹੀਦੀਆਂ ਸੀ, ਥੋੜੀ ਜਿਹੀਆਂ ਘੱਟ ਹੈਗੀਆਂ। ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ 2 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਬਿਲਕੁਲ ਡਾਊਨ ਸੀ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀਆਂ ਸਟੇਟਮੈਂਟਸ ਤੋਂ ਬਾਅਦ ਟੋਟਲੀ ਜਿਹੜੀ ਆ ਜਿੱਤ ਗਈ ਹੈਗੀ ਆ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਜਿਹੜੀ ਉਹਨਾਂ ਦੀ ਲਿਬਰਲ ਪਾਰਟੀ ਆ, ਉਹ ਹੁਣ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਆ। ਈਵਨ ਦੋ ਉਹਨਾਂ ਦੇ ਕੋਲ 172 ਸੀਟਸ ਨਹੀਂ ਹੋਈਆਂ, ਐਨਡੀਪੀ ਦੇ ਕੋਲ 7 ਹੋਈਆਂ ਆ। ਹਾਲਾਂਕਿ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਵੀ ਹਾਰ ਗਏ ਆ ਤੇ ਕੰਜ਼ਰਵੇਟਿਵ ਜਿਹੜੀ ਪਾਰਟੀ ਹੈਗੀ ਆ, ਉਹਨਾਂ ਦੇ ਲੀਡਰ ਪੀਅਰ ਪੋਲੀਵੇ ਉਹ ਵੀ ਹਾਰ ਗਏ ਹੈਗੇ ਆ। ਹਾਲਾਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਸੀਟਸ ਆ ਉਹ ਮਿਲੀਆਂ ਹੈਗੀਆਂ। ਸੈਕੰਡ ਲਾਰਜੈਸਟ ਪਾਰਟੀ ਉਹ ਕੈਨੇਡਾ ਦੇ ਵਿੱਚ ਬਣੀ ਹੈਗੀ ਆ। ਮਾਰਕ ਕਾਰਨੀ ਹੁਣੀ ਇਹ ਕਿਹਾ ਵੀ ਜਿੱਤਣ ਤੋਂ ਬਾਅਦ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਸਾਡੇ ਮੁਲਕ ਨੂੰ ਤੋੜਨਾ ਚਾਹੁੰਦੇ ਹੈਗੇ ਆ ਤੇ ਇਹ ਕਦੇ ਵੀ ਨਹੀਂ ਵਾਪਰੂਗਾ। ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਵਾਲੇ ਸਾਡੀ ਧਰਤੀ ਨੂੰ, ਸਾਡੇ ਰਿਸੋਰਸਸ ਨੂੰ, ਸਾਡੇ ਪਾਣੀ ਨੂੰ ਤੇ ਸਾਡੇ ਮੁਲਕ ਨੂੰ ਜਿਹੜਾ ਆ ਆਪਣੇ ਅੰਡਰ ਲੈਣਾ ਚਾਹੁੰਦੇ ਹੈਗੇ ਆ। ਇਹ ਉਹਨਾਂ ਨੇ ਆਪਣੇ ਵਿਕਟਰੀ ਸਪੀਚ ਕਿਹਾ, ਪਰ ਇਹ ਮੈਂ ਕਦੇ ਵੀ ਨਹੀਂ ਹੋਣ ਦੇਵਾਂਗਾ। ਨਾਲ ਦੀ ਨਾਲ ਉਹਨਾਂ ਨੇ ਫਿਊਚਰ ਦੇ ਬਾਰੇ ਵੀ ਦੱਸ ਦਿੱਤਾ। ਉਹ ਕਹਿੰਦੇ ਵੀ ਜਿਹੜਾ ਸਾਡਾ ਪੁਰਾਣਾ ਰਿਲੇਸ਼ਨਸ਼ਿਪ ਸੀ ਯੂਐਸ ਦੇ ਨਾਲ, ਖਾਸ ਕਰਕੇ ਸਟੈਡਲੀ ਇਨਕਰੀਜ਼ਿੰਗ ਇੰਟੈਗ੍ਰੇਸ਼ਨ, ਉਹ ਖਤਮ ਹੋ ਚੁੱਕਾ ਆ। ਸੋ ਕਹਿੰਦੇ ਵੀ ਜਿਹੜਾ ਓਪਨ ਗਲੋਬ ਟ੍ਰੇਡ ਆ, ਜਿਸ ਨੂੰ ਯੂਐਸ ਨੇ ਸ਼ੁਰੂ ਕੀਤਾ ਸੀ ਵਰਲਡ ਵਾਰ ਤੋਂ ਬਾਅਦ, ਸਾਡਾ ਰਲ ਕੇ ਜਿਹੜਾ ਚੱਲ ਰਿਹਾ ਸੀ, ਉਹ ਟੋਟਲੀ ਓਵਰ ਹੋ ਗਿਆ ਆ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਏ ਗਲੋਬਲ ਲੀਡਰ ਹੋਰ ਮੁਲਕਾਂ ਦੇ ਨਾਲ ਰਲ ਕੇ ਜਿਹੜਾ ਆ ਬਣਨ ਦੀ ਜਿਹੜੀ ਗੱਲ ਵੀ ਕੀਤੀ ਹੈਗੀ ਆ। ਤੇ ਕਹਿੰਦੇ ਵੀ ਅਮਰੀਕਾ ਵਾਲਿਆਂ ਨੇ ਸਾਨੂੰ ਬਿਟਰੇ ਕੀਤਾ ਹੈਗਾ ਤੇ ਅਸੀਂ ਇਸ ਨੂੰ ਕਦੇ ਵੀ ਨਹੀਂ ਭੁੱਲਾਂਗੇ। ਇਹ ਮਾਰਕ ਕਾਰਨੀ ਹੁਣੀ ਆਪਣਾ ਜਿਹੜਾ ਜਿੱਤ ਦਾ ਭਾਸ਼ਣ ਸੀ ਉਹਦੇ ਵਿੱਚ ਇਹ ਕੱਲ ਅਨਾਉਂਸ ਕੀਤਾ ਆ। ਪੋਲੀਵੇ ਜੋ ਸੀਜ਼ਨ ਪੋਲੀਟੀਸ਼ੀਅਨ ਆ ਕੰਜ਼ਰਵੇਟਿਵ ਪਾਰਟੀ ਦੇ, ਉਹ ਆਪਣੀ ਖੁਦ ਦੀ ਸੀਟ ਹਾਰ ਗਏ ਆ ਓਟਾਵਾ ਦੇ ਵਿੱਚ। 2004 ਤੋਂ ਹੀ ਮੈਂਬਰ ਪਾਰਲੀਮੈਂਟ ਬਣੇ ਹੋਏ ਹੈਗੇ ਆ, ਪਰ ਪਿਛਲੇ ਸਮੇਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਇੰਡੀਆ ਦੀ ਸਰਕਾਰ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਉੱਥੇ ਕਤਲ ਕੀਤਾ ਸੀ, ਹੋਰ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਇਸ਼ੂ ਨੂੰ ਲੈ ਕੇ ਇਹਨਾਂ ਦਾ ਜਿਹੜਾ ਸਟੈਂਡ ਆ ਉਹ ਜਸਟਿਨ ਟਰੂਡੋ ਦੇ ਅਗੇਂਸਟ ਹੀ ਰਿਹਾ। ਬਹੁਤ ਵਾਰ ਕਹਿੰਦੇ ਰਹੇ ਵੀ ਸਾਨੂੰ ਪ੍ਰੂਫ ਦਿਓ ਜੀ, ਝੂਠ ਆ ਜੀ, ਆਹ ਜੀ। ਹਾਲਾਂਕਿ ਐਂਡ ਜੇ ਚ ਆ ਕੇ ਫਿਰ ਉਹ ਕਾਫੀ ਗੁਰੂ ਘਰਾਂ ਚ ਵੀ ਜਾਂਦੇ ਰਹੇ। ਪਰ ਇੱਥੇ ਇਹ ਲੱਗਦਾ ਹੈ ਕਿ ਲਿਬਰਲ ਪਾਰਟੀ ਨੂੰ, ਜੋ ਜਸਟਿਨ ਟਰੂਡੋ ਨੇ ਸਿੱਖਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਿਆ ਸੀ, ਉਹਨਾਂ ਨੇ ਬਹੁਤ ਵੱਡੀ ਜਿਹੜੀਆਂ ਵੋਟਾਂ ਦਿੱਤੀਆਂ ਹੈਗੀਆਂ। 22 ਪੰਜਾਬੀ ਜਿਹੜੇ ਆ ਮੈਂਬਰ ਪਾਰਲੀਮੈਂਟ ਬਣੇ ਹੈਗੇ ਆ। ਸੋ ਰਿਕਾਰਡ ਤੋੜ ਵੋਟਾਂ ਪਈਆਂ, 7.3 ਮਿਲੀਅਨ ਵੋਟਾਂ ਉੱਥੇ ਪਈਆਂ। ਕਹਿੰਦੇ ਵੀ 25% ਵੱਧ ਪਈਆਂ 2021 ਦੀ ਇਲੈਕਸ਼ਨ ਨਾਲੋਂ। ਇਹ ਹਰਜੋਤ ਸਿੰਘ ਜੀ ਐਡਵਾਂਸਡ ਵੋਟਿੰਗ ਆ, ਉਦਾਂ ਓਵਰਆਲ ਨੰਬਰ ਤਾਂ ਇਸ ਤੋਂ ਕਾਫੀ ਜ਼ਿਆਦਾ ਵੱਧ ਹੈਗਾ ਆ, ਜਿਹੜਾ ਸਾਰੀਆਂ ਜਿਹੜੀਆਂ ਉਹ ਮਿਲਾ ਲਿਆ ਜਾਣ, ਕਿਉਂਕਿ 8.3 ਮਿਲੀਅਨ ਤਾਂ ਲਿਬਰਲਸ ਨੂੰ ਪੈ ਗਈਆਂ ਤੇ ਕੰਜ਼ਰਵੇਟਿਵ ਨੂੰ 7.9, ਬਲਾਕ ਵਾਲਿਆਂ ਨੂੰ 1.2 ਤੇ ਨਿਊ ਡੈਮੋਕ੍ਰੇਟ ਪਾਰਟੀ ਨੂੰ ਵੀ ਜਿਹੜੀਆਂ 1.2 ਮਿਲੀਅਨ ਵੋਟਾਂ ਜਿਹੜੀਆਂ ਉਹ ਪਈਆਂ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਤਕਰੀਬਨ 17 ਤੋਂ 18 ਮਿਲੀਅਨ ਜਿਹੜੀ ਵੋਟ ਆ ਉਹ ਓਵਰਆਲ ਪਈ ਹੈਗੀ ਆ ਜੀ। ਸੋ ਬਹੁਤ ਸਾਰੇ ਕੈਨੇਡਾ ਦੇ ਲੋਕ ਇਹ ਕਹਿ ਰਹੇ ਆ ਵੀ ਜਿਹੜੇ ਅਮਰੀਕਾ ਆ ਉਹ ਕੱਲੀ ਇਕਨੋਮਿਕ, ਮਿਲਟਰੀ ਤੇ ਪੋਲੀਟੀਕਲ ਪਾਰਟਨਰ ਨਹੀਂ ਹੋਣਾ ਚਾਹੀਦਾ ਸਾਡਾ। ਸੋ ਹੋਰ ਮੁਲਕ ਵੀ ਜਿਹੜੇ ਆ ਸਾਡੇ ਪਾਰਟਨਰ ਹੋਣੇ ਚਾਹੀਦੇ ਆ, ਤਾਂ ਕਿ ਇੱਕ ਪੋਲੀਟੀਕਲ ਚੇਂਜ ਇੱਕ ਕੰਟਰੀ 'ਚ ਹੋ ਜਾਏ, ਉਹਦੇ ਨਾਲ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਪਵੇ ਜੀ। ਸੋ ਹੁਣ ਜੇ ਤੁਸੀਂ ਇਹਦੇ ਤੇ ਕੁਝ ਬੋਲਣਾ, ਫਿਰ ਮੈਂ ਜਿਹੜੇ ਜੀ ਹਰਜੋਤ ਸਿੰਘ ਜੀ ਬਿਲਕੁਲ। ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ, ਮਾਰਕ ਕਾਰਨੀ ਇਸ ਟਾਈਮ ਲਿਬਰਲ ਪਾਰਟੀ ਦਾ ਟੌਪ ਦਾ ਲੀਡਰ ਬਣ ਕੇ ਜਿਹੜਾ ਉਹ ਉੱਭਰ ਆਇਆ ਆ। ਰੀਜ਼ਨ ਇਹ ਵੀ ਜਿਹੜੀ ਪਾਰਟੀ ਬਿਲਕੁਲ ਥੱਲੇ ਲੱਗੀ ਸੀ ਉਸ ਨੂੰ ਟਰਨ ਅਰਾਊਂਡ ਉਸਨੇ ਕੀਤਾ ਤੇ ਟਰਨ ਅਰਾਊਂਡ ਕਰਕੇ ਬਾਅਦ ਦੇ ਵਿੱਚ ਜਿੱਤ ਦੇ ਵੱਲ ਨੂੰ ਲੈ ਗਿਆ। ਜੇ ਦੱਸਦੇ ਜਾਈਏ ਲੇਟੈਸਟ ਆંકੜਾ ਹਰਜੋਤ ਸਿੰਘ ਜੀ ਸ਼ੇਅਰ ਕਰ ਦਈਏ ਵੀ ਕੌਣ ਕਿੰਨੀਆਂ ਜਿਹੜੀਆਂ ਉਹ ਸੀਟਾਂ ਦੇ ਉੱਤੇ ਆ। 168 ਸੀਟਾਂ, 172 ਚਾਹੀਦੀਆਂ ਕਿਸੇ ਨੂੰ ਵੀ ਸਰਕਾਰ ਬਣਾਉਣ ਦੇ ਲਈ। 168 ਦੇ ਉੱਤੇ ਲਿਬਰਲ ਨੇ, 144 ਕੰਜ਼ਰਵੇਟਿਵ,
ਬਲਾਕ ਕਿਊਬੈਕ ਵਾਲੇ 23, ਨਿਊ ਡੈਮੋਕ੍ਰੇਟ ਪਾਰਟੀ ਵਾਲੇ 7 ਤੇ ਜਿਹੜੀ ਗ੍ਰੀਨ ਪਾਰਟੀ ਆ ਉਹਨਾਂ ਨੂੰ 1 ਸੀਟ ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈਗੀ ਆ। ਜਿੱਦਾਂ ਤੁਸੀਂ ਦੱਸਿਆ ਜਗਮੀਤ ਸਿੰਘ ਆਪਣੀ ਰਾਈਡਿੰਗ ਹਾਰ ਗਏ, ਪੀਅਰ ਪੋਲੀਵੇ ਉਹ ਵੀ ਆਪਣੀ ਰਾਈਡਿੰਗ ਹਾਰ ਗਏ ਆ। ਜਗਮੀਤ ਸਿੰਘ ਨੇ ਆਲਰੇਡੀ ਅਸਤੀਫਾ ਜਿਹੜਾ ਉਹ ਦੇ ਦਿੱਤਾ। ਉਹ ਕਹਿੰਦੇ ਵੀ ਮੈਂ ਹੁਣ ਪਾਰਟੀ ਦਾ ਲੀਡਰ ਨਹੀਂ ਰਹੂੰਗਾ। 24 ਸੀਟਾਂ ਦੇ ਨਾਲ 24 ਐਮਪੀਆਂ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਆਏ ਸੀ ਤੇ 7 ਦੇ ਨਾਲ ਜਿਹੜਾ ਉਹਨਾਂ ਨੂੰ ਘਰੇ ਜਾਣਾ ਪੈਣਾ। ਅਜੇ ਵੀ ਕੁਛ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਵਿੱਚ ਬਹੁਤ ਥੋੜਾ ਅੰਤਰ ਵੋਟਾਂ ਦਾ ਹੈਗਾ ਆ। ਲਿਬਰਲਸ ਇਹ ਉਮੀਦ ਕਰ ਰਹੇ ਆ ਵੀ ਜਿੱਥੇ ਜਿੱਦਾਂ ਬਲਾਕ ਕਿਊਬੈਕ ਵਾਲੇ 28 ਕੁ ਵੋਟ ਨਾਲ ਲੀਡ ਕਰ ਰਹੇ ਆ, ਅਖੀਰਲੀ ਜਿਹੜੀ ਪੇਟੀ ਐਡਵਾਂਸ ਵੋਟਿੰਗ ਵਾਲੀ ਉਹ ਖੁੱਲਣੀ ਆ ਅਜੇ। ਸੋ ਇਹ ਆંકੜਾ ਜਿਹੜਾ ਹਰਜੋਤ ਸਿੰਘ ਜੀ ਚੇਂਜ ਹੋ ਸਕਦਾ ਆ। ਇਹ ਜਿਹੜਾ ਉਹ ਦੱਸਦੇ ਆਪਣੇ ਜਿਹੜੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੇ ਜਾਈਏ। ਸੋ ਇਹ ਨੰਬਰ ਜਿਹੜੇ ਆ ਇਹ ਫਾਈਨਲ ਨੰਬਰ ਨਹੀਂ ਆ। ਸੋ ਅੱਜ ਸ਼ਾਮ ਤੱਕ ਕਹਿੰਦੇ ਵੀ ਉੱਥੇ ਕਨਫਰਮ ਹੋ ਜਾਊਗਾ ਕੌਣ ਐਕਚੁਅਲ ਦੇ ਵਿੱਚ ਜਿੱਤ ਗਿਆ, ਕੌਣ ਜਿਹੜਾ ਆ ਉਹ ਰਹਿ ਗਿਆ। ਸੋ ਕੁਛ ਜਿਹੜੀਆਂ ਸੀਟਸ ਆ ਉਹਨਾਂ ਨੂੰ ਕਾਲ ਨਹੀਂ ਕੀਤਾ ਗਿਆ ਹੈਗਾ। ਸੋ ਜੇ ਓਵਰਆਲ ਦੇਖਿਆ ਜਾਵੇ 13 ਜਿਹੜੀਆਂ ਲੀਡਿੰਗ ਦੇ ਵਿੱਚ ਲਿਬਰਲ ਨੇ, 11 ਦੇ ਵਿੱਚ ਕੰਜ਼ਰਵੇਟਿਵ, 2 ਦੇ ਵਿੱਚ ਕਿਊਬੈਕ ਵਾਲੇ ਬਲਾਕ ਕਿਊਬੈਕ ਤੇ 2 ਦੇ ਵਿੱਚ ਹੀ ਜਿਹੜੇ ਐਨਡੀਪੀ ਵਾਲੇ ਆ। ਸੋ ਇਹਨਾਂ ਸਾਰਿਆਂ ਦੇ ਨਤੀਜਿਆਂ ਦੇ ਵਿੱਚ ਥੋੜਾ ਬਹੁਤਾ ਉਲਟ ਫੇਰ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਉਹ ਰਿਪੋਰਟ ਕੀਤਾ ਜਾ ਰਿਹਾ। ਤਕਰੀਬਨ ਸਾਰੀਆਂ ਹੀ ਰਾਈਡਿੰਗਸ ਦੇ ਵਿੱਚ ਇੱਕ ਪੇਟੀ ਜਿਹੜੀ ਆ ਉਹ ਖੁੱਲਣ ਵਾਲੀ ਬਾਕੀ ਆ ਤੇ ਉਹਦੇ ਵਿੱਚ ਕਹਿੰਦੇ ਵੀ ਐਡਵਾਂਸਡ ਸ਼ਾਇਦ ਜਿਹੜੀ ਪੋਲਿੰਗ ਹੋਈ ਸੀ ਉਹ ਜਿਹੜੀ ਕਾਊਂਟ ਹੋਣੀ ਆ। ਸੋ ਕਿਤੇ ਉਲਟ ਫੇਰ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ। ਸੋ ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਜਿਹੜਾ ਐਨਡੀਪੀ ਆ ਉਹ ਕੋਲੈਪਸ ਕਰ ਗਈ, ਪਾਰਟੀ ਦੇ ਤੌਰ ਦੇ ਉੱਤੇ ਕੋਲੈਪਸ ਕਰ ਗਈ। ਜਿਹੜੇ ਪਾਰਟੀ ਦੇ ਲੀਡਰ 2 ਆ ਉਹ ਕੋਲੈਪਸ ਜਿਹੜੇ ਉਹ ਕਰ ਗਏ। ਅਮਰੀਕਾ ਵਾਂਗ ਇਹ ਜਿਹੜੀ ਇਲੈਕਸ਼ਨ ਆ ਕੈਨੇਡਾ ਦੇ ਵਿੱਚ 2 ਪਾਰਟੀ ਇਲੈਕਸ਼ਨ ਜਿਹੜੀ ਉਹ ਓਵਰਆਲ ਬਣ ਕੇ ਜਿਹੜੀ ਉਹ ਰਹਿ ਗਈ। ਲਿਬਰਲਸ ਤੇ ਕੰਜ਼ਰਵੇਟਿਵ ਦੇ ਵਿੱਚ ਜਿਹੜਾ ਉਹ ਪੇਚਾ ਪੂਰਾ ਕਹਿ ਲਓ ਵੀ ਸਿਰੇ ਦਾ ਜਿਹੜਾ ਇਸ ਦੇ ਵਿੱਚ ਪਿਆ ਹੈਗਾ ਆ। ਕਈਆਂ ਦੇ ਭਵਿੱਖ ਜਿਹੜੇ ਉਹ ਉਜਵਲ ਹੋ ਗਏ ਆ ਤੇ ਕਈ ਜਿਹੜੇ ਉਹਨਾਂ ਦੇ ਸੂਰਜ ਜਿਹੜੇ ਉਹ ਡੁੱਬ ਗਏ ਹੈਗੇ ਆ। ਸੋ 2 ਪਾਰਟੀ ਦੇ ਲੀਡਰ ਆ ਉਹ ਇਸ ਟਾਈਮ ਸੀਟਾਂ ਤੋਂ ਜਿਹੜੇ ਉਹ ਬਗੈਰ ਨੇ। ਬਲਾਕ ਕਿਊਬੈਕ ਵਾਲਿਆਂ ਨੇ ਸੀਟਾਂ ਜਿਹੜੀਆਂ ਉਹ ਲੂਜ਼ ਕੀਤੀਆਂ ਪਰ ਇਵੈਂਚੁਅਲੀ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆ ਸਕਦੇ ਆ। ਪਰ ਜੇ ਇਹੀ ਆંકੜੇ ਰਹਿੰਦੇ ਆ ਤਾਂ ਲਿਬਰਲਸ ਐਨਡੀਪੀ ਦੀਆਂ ਜਿਹੜੀਆਂ 7 ਸੀਟਾਂ ਹੈਗੀਆਂ ਉਹਨਾਂ ਦੇ ਨਾਲ ਮਿਲ ਕੇ ਆਸਾਨੀ ਦੇ ਨਾਲ ਸਰਕਾਰ ਬਣਾ ਸਕਦੇ ਆ। ਕਿਊਬੈਕ ਬਲਾਕ ਕਿਊਬੈਕ ਵਾਲਿਆਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਊਗੀ। ਕਹਿੰਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੇਰ ਬਦਲ ਹੋਇਆ ਹੈਗਾ ਆ। ਓਨਟਾਰੀਓ ਇਸ ਵਾਰ ਲਿਬਰਲ ਜਿਹੜਾ ਆ ਉਹ ਹੋ ਨਿਬੜਿਆ। ਲਿਬਰਲਸ ਨੇ ਤਕਰੀਬਨ ਸਾਰੇ ਹੀ ਪ੍ਰੋਵਿੰਸਸ ਦੇ ਵਿੱਚ ਆਪਣੀ ਜਿੱਤ ਜਿਹੜੀ ਉਹ ਦਰਜ ਕੀਤੀ ਹੈਗੀ ਆ। ਸੋ ਇਹ ਓਵਰਆਲ ਇੱਕ ਵੱਖਰੀ ਨਵੀਂ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਮਿਲੀ ਆ। ਓਨਟਾਰੀਓ ਯੂਜਲੀ ਜਿਹੜਾ ਮੋਰ ਕੰਜ਼ਰਵੇਟਿਵ ਹੁੰਦਾ ਆ ਪਰ ਜਿਹੜੇ ਇੱਥੇ ਜਿਹੜੇ ਲਿਬਰਲਸ ਆ ਉਹ ਇਸ ਵਾਰ ਬਾਜੀ ਜਿਹੜੀ ਉਹ ਮਾਰਦੇ ਹੋਏ ਨਜ਼ਰ ਆਏ ਆ। ਸੋ ਟੋਰਾਂਟੋ ਬਰੈਂਪਟਨ ਜਿਹੜੇ ਆ ਇਲਾਕੇ ਵਾਲਿਆਂ ਦਾ ਉਹਨਾਂ ਨੇ ਕਹਿੰਦੇ ਵੀ ਇਸ ਵਾਰ ਫਰਕ ਕੀਤਾ। ਜੇ ਬ੍ਰਿਟਿਸ਼ ਕੋਲੰਬੀਆ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇੱਥੇ ਜਿਹੜਾ ਮੈਚ ਜਿਹੜਾ ਉਹ ਬਰਾਬਰ ਦਾ ਰਿਹਾ। ਲਿਬਰਲ ਇੱਥੇ 20 ਸੀਟਾਂ ਜਿੱਤੇ, ਕੰਜ਼ਰਵੇਟਿਵ 19 ਜਿੱਤੇ, 3 ਐਨਡੀਪੀ ਤੇ 1 ਗ੍ਰੀਨ ਪਾਰਟੀ ਨੇ ਜਿਹੜੀ ਇੱਥੇ ਸੀਟ ਆ ਲੈਂਡ ਦੇ ਵਿੱਚ ਜਿਹੜੀ ਉਹ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈਗੀ ਆ। ਸੋ ਹੁਣ ਹਰਜੋਤ ਸਿੰਘ ਜੀ ਆਪਾਂ ਕੁਝ ਜਿਹੜੇ ਪੰਜਾਬੀ ਸੀਗੇ ਜਿਨ੍ਹਾਂ ਦੇ ਲੋਕ ਜਾਣਨਾ ਚਾਹੁੰਦੇ ਕੌਣ ਜਿੱਤਿਆ ਕੌਣ ਹਾਰਿਆ ਉਹਨਾਂ ਵਿੱਚੋਂ ਉਸ ਦੇ ਉੱਤੇ ਥੋੜੀ ਗੱਲਬਾਤ ਕਰਦੇ ਹਾਂ ਜੀ। ਹਰਜੋਤ ਸਿੰਘ ਜੀ ਤੁਸੀਂ ਟੋਟਲ 65 ਦੇ ਕਰੀਬ ਜਿਹੜੇ ਉਮੀਦਵਾਰ ਸੀਗੇ ਪੰਜਾਬੀ, ਜਿਨ੍ਹਾਂ ਦੇ ਵਿੱਚੋਂ 22 ਪੰਜਾਬੀ ਜਿੱਤੇ ਆ, ਜਿਹੜੇ ਲਿਬਰਲ ਵੀ ਆ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹੈਗੇ ਆ ਕੰਜ਼ਰਵੇਟਿਵ ਵੀ ਹੈਗੇ ਆ। ਬਰੈਂਪਟਨ ਦੇ ਵਿੱਚ 5 ਸੀਟਾਂ ਜਿਹੜੀਆਂ ਆ ਉਹ ਪੰਜਾਬੀਆਂ ਨੇ ਜਿੱਤੀਆਂ ਹੈਗੀਆਂ। ਲਿਬਰਲ ਰੂਬੀ ਸੋਤਾ ਬਰੈਂਪਟਨ ਨਾਰਥ ਤੋਂ ਤੇ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਬਰੈਂਪਟਨ ਈਸਟ ਤੋਂ, ਲਿਬਰਲ ਪਾਰਟੀ ਦੇ ਅਮਨਦੀਪ ਸੋਹੀ ਬਰੈਂਪਟਨ ਸੈਂਟਰ ਤੋਂ, ਲਿਬਰਲ ਉਮੀਦਵਾਰ ਸੋਨੀਆ ਸਿੱਧੂ, ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਬਰੈਂਪਟਨ ਤੋਂ। ਇਹ ਜਿਹੜੇ ਬਰੈਂਪਟਨ ਵਾਲੇ ਏਰੀਏ ਚੋਂ ਆ। ਓਕਵਿਲ ਈਸਟ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ, ਡੋਰਵਲ ਲਚੀਨ ਤੋਂ ਅੰਜੂ ਢਿੱਲੋਂ ਤੇ ਸਰੀ ਨਿਊਟਨ ਤੋਂ ਸੁਖ ਧਾਲੀਵਾਲ ਜਿਹੜੇ ਜਿੱਤ ਗਏ ਹੈਗੇ ਹਰਜੀਤ ਗਿੱਲ ਨਾਲੋਂ।
ਤੇ ਸੁਖ ਧਾਲੀਵਾਲ ਜਿਹੜੇ 4 ਵਾਰ ਲਗਾਤਾਰ MP ਬਣੇ ਆ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਇਹਨਾਂ ਨੇ ਕਾਫੀ ਸਿੱਖ ਕੌਮ ਦੇ ਨਾਲ ਖੜੇ ਸੀ, ਸੋ ਇਸ ਕਰਕੇ ਖਾਸ ਕਰਕੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖਾਂ ਨੇ ਲਿਬਰਲਸ ਨੂੰ ਜ਼ਿਆਦਾ ਵੋਟਾਂ ਪਾਈਆਂ, ਤੇ ਉਧਰ ਓਨਟਾਰੀਓ ਦੇ ਵਿੱਚ ਵੀ ਜਿਹੜਾ ਇਹ ਅਸਰ ਕਾਫੀ ਦੇਖਣ ਨੂੰ ਮਿਲਿਆ। ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਹੀਰ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸਿੰਘ ਸੈਣੀ, ਰਿਚਮੰਡ ਈਸਟ ਤੋਂ ਪਰਮ ਬੈਂਸ। ਕੰਜ਼ਰਵੇਟਿਵ ਪਾਰਟੀ ਦੇ ਮੁੱਖ ਜਿਹੜੇ ਜੇਤੂ ਆ ਉਹ ਕੈਲਗਰੀ ਈਸਟ ਤੋਂ ਜਸਰਾਜ ਹਾਲਨ, ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ, ਕੈਲਗਰੀ ਸਕਾਈ ਵਿਊ ਤੋਂ ਅਮਨਪ੍ਰੀਤ ਗਿੱਲ, ਆਕਸਫੋਰਡ ਤੋਂ ਅਰਪਨ ਖੰਨਾ, ਐਡਮਿੰਟਨ ਗੇਟਵੇ ਤੋਂ ਟਿਮ ਓਪਲ, ਮਿਲਟਨ ਈਸਟ ਤੋਂ ਪਰਮ ਗਿੱਲ, ਐਵਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ, ਐਡਮਿੰਟਨ ਸਾਊਥ ਈਸਟ ਤੋਂ ਜਗਸ਼ਨ ਸਿੰਘ ਮਾਹਲ, ਬਿੰਡਸਟਰ ਵੈਸਟ ਤੋਂ ਹਰਬ ਗਿੱਲ। ਸੋ 22 ਜਿਹੜੇ ਪੰਜਾਬੀ ਆ ਉਹ ਇਸ ਵਾਰ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਆ ਕੈਨੇਡਾ ਦੇ ਵਿੱਚ 373 ਰਾਂ ਦੇ ਵਿੱਚੋਂ। ਜੀ, ਤੇ ਹਰਜੋਤ ਸਿੰਘ ਜੀ ਇਸ ਵਾਰੀ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਵੀ ਕਈ ਜਿਹੜੇ ਪੰਜਾਬੀ ਤੇ ਜਿਹੜੇ ਕੁਝ ਸਿੱਖ ਚਿਹਰੇ ਆ ਉਹ ਕੈਬਨਿਟ ਦੇ ਵਿੱਚ ਆ ਸਕਦੇ ਆ। ਮਾਈਕ ਕਾਰਨੀ ਤੋਂ ਹੁਣ ਕੈਨੇਡਾ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਆ। ਉੱਥੇ ਦਾ ਜਿਹੜੇ ਮੇਨ ਮੁੱਦਾ, ਇੱਕ ਤਾਂ ਅਮਰੀਕਾ ਦੇ ਨਾਲ ਕਿੱਦਾਂ ਨਜਿੱਠਣਾ ਹੈ, ਟਰੰਪ ਦੇ ਨਾਲ ਕਿੱਦਾਂ ਨਜਿੱਠਣਾ, ਉਹ ਸਭ ਤੋਂ ਅਹਿਮ ਜਿਹੜਾ ਉਹ ਰਹਿਣ ਵਾਲਾ ਆ ਰੀਜਨ। ਉਹਦੇ ਵਿੱਚ ਆਪਾਂ ਇਹ ਦੇਖਿਆ ਹੀ ਆ ਵੀ ਜਿਸ ਤਰੀਕੇ ਦੇ ਨਾਲ ਅਮਰੀਕਾ ਕਹਿ ਲਓ ਵੀ ਉਹਨੂੰ 51ਵਾਂ ਸੂਬਾ ਬਣਾਉਣ ਨੂੰ ਫਿਰਦੇ ਆ, ਮਾਰਕ ਕਾਰਨੀ ਉਸ ਦੇ ਮੋਹਰੇ ਜਿਹੜੇ ਆ ਉਹ ਕਹਿੰਦੇ ਵੀ ਅੜਨਗੇ। ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੀ ਜਿੱਤ ਦੀ ਸਪੀਚ ਦੇ ਵਿੱਚ ਕਿਹਾ ਵੀ ਜਦੋਂ ਅਗਲੀ ਵਾਰ ਮੈਂ ਟਰੰਪ ਦੇ ਨਾਲ ਬੈਠੂੰਗਾ ਤਾਂ ਉਦੋਂ ਅਸੀਂ ਇਹ ਗੱਲਾਂ ਕਰਨੀਆਂ ਵੀ ਜਿਹੜੀ ਇਕਨੋਮੀ ਨੂੰ ਲੈ ਕੇ ਤੇ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਕੀ ਜਿਹੜੇ ਆਪਣੇ ਜਿਹੜੇ ਸੰਬੰਧ ਹੋਣੇ ਜਿਹੜੇ ਉਹ ਚਾਹੀਦੇ ਆ। ਕੈਨੇਡਾ ਦਾ ਕੋਈ ਵੀ ਰਿਸੋਰਸ, ਕੋਈ ਵੀ ਇਲਾਕਾ, ਕੋਈ ਵੀ ਜ਼ਮੀਨ ਜਾਂ ਕੈਨੇਡਾ ਜਿਹੜਾ ਉਹ ਸੇਲ ਵਾਸਤੇ ਨਹੀਂ ਆ, ਤੇ ਕੈਨੇਡਾ ਜਿਹੜਾ ਉਹ ਕਦੀ ਵੀ ਵਿਕੇਗਾ ਨਹੀਂ, ਕਦੀ ਵੀ ਇਸ ਦੇ ਮੋਹਰੇ ਜਿਹੜਾ ਉਹ ਝੁਕੂਗਾ ਨਹੀਂ। ਸੋ ਮਾਈਕ ਕਾਰਨੀ ਕਿੱਦਾਂ ਦਾ ਰੁਖ ਜਿਹੜਾ ਉਹ ਰੱਖਣਗੇ। ਇਕਨੋਮੀ ਨੂੰ ਲੈ ਕੇ ਉੱਥੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਰਹਿਣ ਵਾਲੀ ਆ। ਰੀਜ਼ਨ ਇਹ ਆ ਵੀ ਇਕਨੋਮੀ ਦਾ ਕੋਈ ਹਾਲਾਤ ਉੱਥੇ ਇੰਨੇ ਜ਼ਿਆਦਾ ਜਿਹੜੇ ਚੰਗੇ ਆ ਉਹ ਨਹੀਂ ਚੱਲ ਰਹੇ ਹੈਗੇ। ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਦੇਖਦੇ ਜਾਈਏ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਲਿਬਰਲ ਪਾਰਟੀ ਦੇ ਟਰੂਡੋ ਦਾ ਅਸਤੀਫਾ ਦੇ ਦੇਣਾ ਸਮੇਂ ਸਿਰ, ਉਹ ਕਿਤੇ ਨਾ ਕਿਤੇ ਲਿਬਰਲਸ ਨੂੰ ਜਿਹੜਾ ਉਹ ਰਾਸ ਆਇਆ ਹੈਗਾ। ਜਿਹੜੇ ਟਰੂਡੋ ਦੇ ਉਲਟ ਜਿਹੜੀ ਐਂਟੀ ਇਨਕੰਬੈਂਸੀ ਆ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਸੀ, ਪਰ ਸਿੱਖ ਹਮੇਸ਼ਾ ਹੀ ਟਰੂਡੋ ਦਾ ਧੰਨਵਾਦ ਜਿਹੜਾ ਉਹ ਕਰਨਗੇ ਇਸ ਗੱਲ ਖੁਣੋ ਵੀ ਜਦ ਲੋੜ ਸੀਗੀ ਤਾਂ ਇਸ ਨੇ ਆਪਣੇ ਸਦਨ ਦੇ ਵਿੱਚ ਖੜ ਕੇ ਭਾਰਤ ਨੂੰ ਸਿੱਧਾ ਜਿਹੜੀਆਂ ਅੱਖਾਂ ਵੀ ਦਿਖਾਈਆਂ ਤੇ ਮੋਹਰੇ ਜਿਹੜਾ ਉਸ ਤੇ ਡਟਿਆ ਵੀ, ਜਦ ਭਾਰਤ ਨੇ ਆ ਕੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੀ ਅਸੈਸੀਨੇਸ਼ਨਸ ਜਿਹੜੀਆਂ ਉਹ ਕੀਤੀਆਂ। ਜਗਮੀਤ ਸਿੰਘ ਨੋ ਡਾਊਟ ਹਰਜੋਤ ਸਿੰਘ ਜੀ ਇਲੈਕਸ਼ਨ ਉਹ ਹਾਰ ਗਿਆ, ਪਾਰਟੀ ਦੇ ਅਹੁਦੇ ਤੋਂ ਉਹ ਹੁਣ ਬਾਹਰ ਹੋ ਗਿਆ। ਇੱਕ ਪਾਰਟੀ ਜਿਹੜੀ ਕਿਸੇ ਟਾਈਮ ਦੇ ਉੱਤੇ ਆਪੋਜੀਸ਼ਨ ਪਾਰਟੀ ਬਣਨ ਦੀ ਕਗਾਰ ਦੇ ਉੱਤੇ ਸੀਗੀ, ਉਹ ਮਹਿਜ 7 ਸੀਟਾਂ ਦੇ ਉੱਤੇ ਜਿਹੜੀ ਉਹ ਰਹਿ ਗਈ ਆ। ਪਰ ਫਿਰ ਵੀ ਆਪਣੀ ਜਿੰਨਾ ਚਿਰ ਉਹ ਲਿਬਰਲ ਸਰਕਾਰ ਦੇ ਨਾਲ ਮਿਲ ਕੇ ਚੱਲਿਆ, ਉਸਨੇ ਉੱਥੋਂ ਦੇ ਬਜ਼ੁਰਗਾਂ ਤੋਂ ਲੈ ਕੇ ਵਿਜ਼ਨ ਨੂੰ ਲੈ ਕੇ ਡੈਂਟਲ ਨੂੰ ਲੈ ਕੇ ਹੋਰ ਜਿਹੜੇ ਕਈ ਜਿਹੜੇ ਇਸ਼ੂਜ਼ ਆ ਉਸ ਉੱਤੇ ਨਵੀਆਂ ਜਿਹੜੀਆਂ ਸੋਧਾਂ ਜਾਂ ਨਵੇਂ ਜਿਹੜੇ ਕਾਨੂੰਨ ਆ ਉਹ ਜ਼ਰੂਰ ਬਣਵਾਉਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕੀਤੀ ਆ। ਇੰਡੀਅਨ ਮੀਡੀਆ ਇਸ ਟਾਈਮ ਬਹੁਤ ਖੁਸ਼ ਹੋਊਗਾ ਵੀ ਜਿਹੜਾ ਜਗਮੀਤ ਸਿੰਘ ਆ ਉਹ ਹਾਰ ਗਿਆ ਆ। ਉਹਦੇ ਜਿਹੜੇ ਆਪਣੀਆਂ ਹੀ ਕਹਿ ਸਕਦੇ ਆ ਵੀ ਪਾਲਿਸੀਜ਼ ਨੂੰ ਲੈ ਕੇ ਹੀ ਇਵੈਂਚੁਅਲੀ ਜਿਹੜੇ ਕੈਨੇਡੀਅਨਸ ਆ ਉਹਨਾਂ ਨੇ ਇਹ ਰੁਖ ਕੀਤਾ ਵੀ ਇਸ ਵਾਰ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਹੀ ਸਿਰਫ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਹੈ। ਇੰਡੀਆ ਦਾ ਮੀਡੀਆ ਜਿਹੜਾ ਬੜਾ ਖੁਸ਼ ਆ ਵੀ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਸੀਗੇ ਉਹ ਹਾਰ ਗਏ ਵੀ ਉਹ ਖਾਲਿਸਤਾਨੀ ਲੀਡਰ ਸੀ, RSS ਨੂੰ ਉਹ ਬੈਨ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ। ਪਰ ਦੂਸਰੇ ਪਾਸੇ ਪੀਅਰ ਪੋਲੀਵੀ ਦੀ ਜਿਸ ਹਿਸਾਬ ਦੇ ਨਾਲ ਇੰਡੀਆ ਵਾਲੇ ਸਪੋਰਟ ਕਰ ਰਹੇ ਸੀ ਜਸਟਿਨ ਟਰੂਡੋ ਪਹਿਲੇ ਤੋਂ ਹੀ, ਤੇ ਉਹ ਵੀ ਜਿਹੜਾ ਆ ਉਹਨਾਂ ਨੂੰ ਹੁਣ ਨਮੋਸ਼ੀ ਉੱਥੇ ਦੇਖਣੀ ਪੈ ਰਹੀ ਹੈਗੀ ਆ। ਸੋ ਕੈਨੇਡਾ ਦੇ ਨਵੇਂ ਪ੍ਰਾਈਮ ਮਿਨਿਸਟਰ ਬਣਨ ਤੇ ਬਹੁਤ ਬਹੁਤ ਵਧਾਈਆਂ। ਸੋ ਹੋਪਫੁਲੀ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਆ ਉਹ ਵਧੀਆ ਬਣਨ, ਆਪਾਂ ਤਾਂ ਇਹੀ ਆਸ ਰੱਖ ਸਕਦੇ ਹੈਗੇ। ਜੀ ਬਿਲਕੁਲ, ਇਹ ਤਾਂ ਹੁਣ ਟਰੰਪ ਉਹਨਾਂ ਦੇ ਉੱਤੇ ਜ਼ਿਆਦਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਦੇ ਆ। ਉਹਨਾਂ ਨੇ ਆਪਣੇ ਬਿਆਨ ਜਿਹੜਾ ਜ਼ਰੂਰ ਕੱਲ ਦੀਆਂ ਆਪਾਂ ਜਦੋਂ ਲਾਈਵ ਕਵਰੇਜ ਕਰ ਰਹੇ ਸੀ ਉਹਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ। ਟਰੰਪ ਹੋਣਾ ਦਾ ਇਹ ਬਾਰ-ਬਾਰ ਉਹ ਕਹਿਣਾ
ਇਸ ਤਰੀਕੇ ਦੇ ਨਾਲ ਉਹਨੂੰ ਗਵਰਨਰ ਕਹਿਣਾ, 51ਵਾਂ ਸੂਬਾ ਕਰਨਾ, ਇਹ ਸੋਚੀ ਸਮਝੀ ਜਿਹੜੀ ਟਰੰਪ ਹੁਣਾਂ ਦੀ ਇਹ ਚਾਲ ਸੀਗੀ। ਉਹਨਾਂ ਨੇ ਇਹ ਕਿਹਾ ਸੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਕੁਝ ਮਹੀਨੇ ਪਹਿਲਾਂ ਵੀ ਕਹਿੰਦੇ ਵੀ ਮੇਰੇ ਲਈ ਕੰਜ਼ਰਵੇਟਿਵ ਦੇ ਨਾਲੋਂ ਲਿਬਰਲ ਦੇ ਨਾਲ ਜਿਹੜਾ ਮੈਨੂੰ ਡੀਲ ਕਰਨਾ ਉਹ ਜ਼ਿਆਦਾ ਸੌਖਾ ਆ, ਜ਼ਿਆਦਾ ਜਿਹੜਾ ਉਹ ਬੈਟਰ ਆ। ਪੀਅਰ ਪੋਲੀਵੇ ਉਸ ਟਾਈਮ ਦੇ ਉੱਤੇ ਕੋਈ ਬਾੜਾ ਨਹੀਂ ਜਿਹੜੀਆਂ ਆ ਉਹ ਗੱਲ ਕਰ ਸਕੇ, ਤੇ ਆਪਣੀ ਰਾਈਡਿੰਗ ਜਿੱਥੇ ਉਹ ਇੰਨੀ ਵਾਰੀ ਜਿਹੜੀ ਮਜ਼ੇ ਦੇ ਨਾਲ ਜਿਹੜੀ ਉਹ ਜਿੱਤਦੇ ਰਹੇ ਆ, ਉਹ ਆਪਣੀ ਸੀਟ ਵੀ ਜਿਹੜੀ ਉਹ ਹਾਰ ਗਏ। ਇਲੈਕਸ਼ਨ ਵਾਲੇ ਦਿਨ ਜ਼ਰੂਰ ਕਹਿੰਦੇ ਵੀ ਟਰੰਪ ਵੀ ਤੁਹਾਨੂੰ ਇਦਾਂ ਦੇ ਕਹਿਣ ਦੀ ਕੋਈ ਜ਼ਰੂਰਤ ਨਹੀਂ ਆ, ਉਦੋਂ ਅੱਖਾਂ ਦਿਖਾਉਂਦੇ ਸੀ, ਲੋੜ ਸੀਗੀ ਜੇ ਉਹ ਪਹਿਲਾਂ ਉਦਾਂ ਦਾ ਕਰਦੇ। ਬਾਕੀ ਜਦੋਂ ਫੋਰਨ ਇੰਟਰਫੇਅਰੈਂਸ ਭਾਰਤ ਦਾ ਜਿਹੜਾ ਨਾਮ ਆਇਆ, ਪੀਅਰ ਪੋਲੀਵੇ ਨੇ ਉਦੋਂ ਸਿਕਿਉਰਿਟੀ ਕਲੀਅਰੈਂਸ ਲੈ ਕੇ ਉਹ ਦਸਤਾਵੇਜ਼ ਜਾਂ ਐਵੀਡੈਂਸ ਦੇਖਣ ਤੋਂ ਹੀ ਜਿਹੜੀ ਉਹ ਨਾ ਕਰ ਦਿੱਤੀ। ਉਹ ਵੀ ਗੱਲਾਂ ਜਿਹੜੀਆਂ ਆ ਕਿਤੇ ਨਾ ਕਿਤੇ ਇਹਨਾਂ ਦੇ ਉਲਟ ਭੁਗਤੀਆਂ ਹੈਗੀਆਂ ਆ। ਕੈਨੇਡਾ ਜਿਹੜਾ ਹਰਜੋਤ ਸਿੰਘ ਜੀ 2 ਹਿੱਸਿਆਂ ਦੇ ਵਿੱਚ ਡਿਵਾਈਡਡ ਨਜ਼ਰ ਆਇਆ, ਪਰ ਪੋਲਰਾਈਜ਼ਡ ਨਹੀਂ ਨਜ਼ਰ ਆਇਆ। ਚਾਹੇ ਉਹ ਕੰਜ਼ਰਵੇਟਿਵ ਆ, ਚਾਹੇ ਉਹ ਹੁਣ ਲਿਬਰਲ ਸੀਗੇ, ਪਰ ਸਾਰੇ ਦੇ ਸਾਰੇ ਕੈਨੇਡਾ ਫਸਟ ਨੂੰ ਲੈ ਕੇ ਜਾਂ ਕੈਨੇਡਾ ਦੀ ਸੋਵਰਨਿਟੀ ਨੂੰ ਲੈ ਕੇ ਜਾਂ ਕੈਨੇਡਾ ਅਮਰੀਕਾ 'ਚ ਨਾਲ ਰਲਣ ਨੂੰ ਲੈ ਕੇ ਇਕੱਠੇ ਜਿਹੜੇ ਉੱਥੇ ਨਜ਼ਰ ਆਏ ਹੈਗੇ ਆ। ਜੀ ਬਿਲਕੁਲ।